ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪ੍ਰਧਾਨ ਮੰਤਰੀ ਸਾਹਿਬ ਦੀ ਉਹ ਸਪੀਚ ਬੜੀ ਯਾਦ ਆ ਰਹੀ ਹੈ, ਜਿਹਦੇ ਵਿੱਚ ਉਹ ਵਿਮਨ ਇੰਪਾਵਰਮੈਂਟ, ਔਰਤਾਂ ਦੇ ਸਸ਼ਕਤੀਕਰਨ ਬਾਰੇ ਗੱਲ ਕਰ ਰਹੇ ਸਨ। ਔਰ ਬੜੇ ਤਿੱਖੇ ਤੇਵਰਾਂ ਦੇ ਵਿੱਚ ਉਹਨਾਂ ਨੇ ਉਹ ਸਪੀਚ ਦਿੱਤੀ। ਲੱਗਿਆ ਕਿ ਸ਼ਾਇਦ ਔਰਤਾਂ ਦੇ ਮਸਲਿਆਂ ਦੇ ਵਿੱਚ ਜਿਹੜਾ ਇਹ ਦੇਸ਼ ਹੈ, ਇੱਥੋਂ ਦਾ ਸਿਸਟਮ ਹੈ, ਕਾਨੂੰਨ ਹੈ, ਜਿਹੜੇ ਉੱਚ ਅਹੁਦਿਆਂ 'ਤੇ ਲੋਕ ਬੈਠੇ ਨੇ, ਉਹ ਵਾਕਈ ਔਰਤਾਂ ਪ੍ਰਤੀ ਸੁਹਿਰਦ ਨੇ ਤੇ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਨੇ ਤੇ ਉਹਨਾਂ ਨੂੰ ਹੱਕ ਦਿਵਾਉਣ ਦੇ ਲਈ ਉਹ ਜੱਦੋ-ਜਹਿਦ ਕਰਨਗੇ। ਪਰ ਪਿਛਲੇ ਕਈ ਦਿਨ ਭਾਰਤ ਦੀਆਂ ਮੰਨੀਆਂ ਪ੍ਰਮੰਨੀਆਂ ਖਿਡਾਰਨਾਂ, ਪਹਿਲਵਾਨ, ਫੁਗਾਟ ਭੈਣਾਂ ਤੋਂ ਲੈ ਕੇ ਹੋਰ ਤਕੜੀਆਂ ਜਿਹੜੀਆਂ ਉਹ ਪਹਿਲਵਾਨ ਕੁੜੀਆਂ ਜਿਨ੍ਹਾਂ ਨੇ ਓਲੰਪਿਕ ਤੋਂ ਲੈ ਕੇ ਹੋਰ ਓਲੰਪਿਕ ਤੱਕ ਕਈ ਵੱਡੇ ਵੱਡੇ ਮੰਚਾਂ 'ਤੇ ਭਾਰਤ ਦੀ ਅਗਵਾਈ ਕੀਤੀ, ਪ੍ਰਤੀਨਿਧਤਾ ਕੀਤੀ ਔਰ ਭਾਰਤ ਨੂੰ ਮੈਡਲ ਦਿਵਾਏ। ਔਰ ਭਾਰਤ ਹਮੇਸ਼ਾ ਆਪਣੇ ਖਿਡਾਰੀਆਂ 'ਤੇ ਮਾਣ ਕਰਦਾ ਸੀ, ਸਾਰੇ ਆਪਣੇ ਖਿਡਾਰੀਆਂ 'ਤੇ ਮਾਣ ਕਰਦੇ ਆ। ਪਰ ਉਹਨਾਂ ਨੂੰ ਧਰਨਾ ਲਾਉਣਾ ਪਿਆ। ਉਹਨਾਂ ਦੇ ਧਰਨਾ ਲਾਉਣ ਦੀ ਵਜ੍ਹਾ ਪਤਾ ਕੀ ਸੀ? ਉਹ ਸੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ। ਇਹ ਜਿਹੜਾ ਪ੍ਰਧਾਨ ਹੈ, ਇਹ ਇਕੱਲਾ ਪ੍ਰਧਾਨ ਨਹੀਂ ਹੈ, ਇਹ ਅਹੁਦੇ 'ਤੇ ਬੈਠਾ ਇੱਕ ਗੁੰਡਾ ਕਿਸਮ ਦਾ ਬੰਦਾ ਵੀ ਹੈ ਅਤੇ ਐਡਾ ਕੁ ਬੇਪਰਵਾਹ ਹੈ ਵੀ ਅੱਜ ਤੋਂ 1.5 ਸਾਲ ਪਹਿਲਾਂ ਇਹ ਮਸਲਾ ਰੈਸਲਿੰਗ ਦੇ ਵਿੱਚ ਜੋ ਭੇਦਭਾਵ, ਜੋ ਜਿਨਸੀ ਸ਼ੋਸ਼ਣ ਹੋ ਰਿਹਾ, ਇਹ ਮਸਲਾ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਵੀ ਜਾ ਪਹੁੰਚਿਆ। ਪਰ ਬਾਵਜੂਦ ਇਸ ਦੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਹੜਾ ਉਹਦੇ 'ਤੇ ਕੋਈ ਐਕਸ਼ਨ ਜਾਂ ਕਾਰਵਾਈ ਨਹੀਂ ਹੋਈ। ਕੁੜੀਆਂ ਇਸ ਤਰ੍ਹਾਂ ਕਹਿੰਦੀਆਂ ਨੇ ਕਿ ਇਹ ਬੰਦਾ ਐਡਾ ਕੁ ਬਦਤਮੀਜ਼ ਕਿਸਮ ਦਾ ਇਨਸਾਨ ਹੈ, ਐਡਾ ਕੁ ਆਪ ਹੁਦਰਾ ਕਿਸਮ ਦਾ ਇਨਸਾਨ ਹੈ ਕਿ ਕੁੜੀਆਂ ਦੇ ਜਿਹੜੇ ਜਿੱਥੇ ਖਿਡਾਰੀਆਂ ਨੇ ਰੈਸਟ ਕਰਨੀ ਹੁੰਦੀ ਹੈ ਉਹਨਾਂ ਦੇ ਕਮਰਿਆਂ ਤੱਕ ਵੀ ਚਲਾ ਜਾਂਦਾ। ਅਤੇ ਕਈ ਵਾਰੀ ਜਦੋਂ ਇਹ ਖਿਡਾਰਨਾਂ ਕੁੜੀਆਂ ਉੱਚ ਪੱਧਰੀ ਮੁਕਾਬਲਿਆਂ 'ਚ ਜਾਂਦੀਆਂ ਤਾਂ ਉੱਥੇ ਉਹਨਾਂ ਦੇ ਨਾਲ ਕੋਈ ਫਿਜ਼ੀਓ ਜਾਂ ਕੋਚ ਨਹੀਂ ਹੁੰਦਾ। ਸੋ ਜਿਹੜੇ ਇਹਨਾਂ ਦੇ ਦੋਸ਼ ਲੱਗੇ ਨੇ, ਜਿਹੜੇ ਇਹਨਾਂ ਦੇ ਦੋਸ਼ ਨੇ ਕੁੜੀਆਂ ਦੇ, ਜੇ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਉਹਨਾਂ ਨੇ ਜਿਨਸੀ ਸ਼ੋਸ਼ਣ ਅਤੇ ਇਸ ਤੱਕ ਕਿ ਕੁੱਟਮਾਰ ਕਰਨ ਦੇ ਵੀ ਦੋਸ਼ ਲਾਏ ਨੇ। ਭਲਵਾਨਾਂ ਦਾ ਇਲਜ਼ਾਮ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੁਸ਼ਤੀ ਫੈਡਰੇਸ਼ਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਂਦਾ ਵਾ ਅਤੇ ਜਿਹਦੇ ਨਾਲ ਖਿਡਾਰੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਨੇ। ਏਸ਼ੀਆਈ ਖੇਡਾਂ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਭਾਰਤ ਨੂੰ ਕਈ ਤਮਗੇ ਜਿਤਾਉਣ ਵਾਲੀ ਮਹਿਲਾ ਪਹਿਲਵਾਨ, ਔਰਤ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੇ ਵਿਰੁੱਧ ਆਵਾਜ਼ ਚੁੱਕੀ ਅਤੇ ਕਈ ਕੁੜੀਆਂ ਦੇ ਨਾਲ ਉਹਨਾਂ ਦੇ ਮਾੜੇ ਰਵੱਈਏ ਅਤੇ ਜਿਨਸੀ ਸ਼ੋਸ਼ਣ ਨੇ ਇਲਜ਼ਾਮ ਲਾਏ। ਵਿਨੇਸ਼ ਨੇ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੇ ਤਾਂ ਕਈ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ। ਉਹ ਕਹਿੰਦੇ ਨੇ ਕਿ ਉਹ ਸਾਡੀ ਜ਼ਿੰਦਗੀ ਦੇ ਵਿੱਚ ਨਿੱਜੀ ਦਖਲਅੰਦਾਜ਼ੀ ਕਰਦੇ ਆ, ਨਿੱਜੀ ਜ਼ਿੰਦਗੀ ਦੇ ਵਿੱਚ ਅਤੇ ਪਰੇਸ਼ਾਨ ਕਰਦਾ ਵਾ, ਸਾਡਾ ਸ਼ੋਸ਼ਣ ਕਰਦਾ। ਜਦੋਂ ਅਸੀਂ ਓਲੰਪਿਕ ਖੇਡਣ ਜਾਂਦੇ ਹਾਂ ਤਾਂ ਸਾਡੇ ਕੋਲ ਕੋਈ ਫਿਜ਼ੀਓ ਜਾਂ ਕੋਚ ਨਹੀਂ ਹੁੰਦੇ। ਜਦੋਂ ਤੋਂ ਅਸੀਂ ਆਵਾਜ਼ ਚੁੱਕੀ ਤਾਂ ਸਾਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਇਹ ਸਿਸਟਮ ਦੇ ਵਿੱਚ ਹੈ, ਇਹ ਮਰਦਾਨਗੀ ਜਿਹੜਾ ਮਰਦ ਪ੍ਰਧਾਨ ਸਮਾਜ ਹੈ, ਇਹਦੀ ਸੋਚ ਦੇ ਵਿੱਚ ਹੈ, ਸਾਈਕੀ ਦੇ ਵਿੱਚ ਇਹ ਚੀਜ਼ ਹੈ ਕਿ ਜਿੱਥੇ ਮਰਦ ਪ੍ਰਧਾਨ ਹੈ ਉਹਨੇ ਦੂਜੀਆਂ ਖਿਡਾਰਨਾਂ ਨੂੰ ਉਸ ਤਰੀਕੇ ਨਾਲ ਹੀ ਟਰੀਟ ਕਰਦਾ ਜਿਸ ਤਰੀਕੇ ਨਾਲ ਉਹ ਚਾਹੁੰਦਾ ਵਾ, ਜਦ ਕਿ ਹੋਣਾ ਕੀ ਚਾਹੀਦਾ ਜਿਸ ਤਰੀਕੇ ਨਾਲ ਸਿਸਟਮ ਚਾਹੁੰਦਾ ਵਾ। ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਇਹਨਾਂ ਖਿਡਾਰੀਆਂ ਨਾਲੋਂ ਉੱਤੇ ਆ ਸਰਕਾਰ ਦੇ ਲਈ? ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਘਰੇ ਆਪਣੇ ਘਰੇ ਔਰਤਾਂ ਬੀਬੀਆਂ ਹੈ ਨਹੀਂ ਆ? ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਹੜਾ ਕਹਿੰਦਾ ਕਿ ਮੇਰੇ 'ਤੇ ਜੇ ਦੋਸ਼ ਸਾਬਿਤ ਹੋ ਜਾਣ ਤਾਂ ਮੈਨੂੰ ਭਾਵੇਂ ਸੂਲੀ ਲਟਕਾ ਦਿਓ, ਭਾਵੇਂ ਫਾਂਸੀ 'ਤੇ ਲਾ ਦਿਓ। ਤਾਂ ਜਿਹੜਾ ਸ਼ੋਸ਼ਣ ਹੈ ਇਹ ਕੋਈ ਇਹ ਥੋੜ੍ਹਾ ਕਿ ਕਿਸੇ ਨੂੰ ਪ੍ਰੂਵ ਕਰਨਾ ਪਵੇ। ਤੁਸੀਂ ਜਾ ਕੇ ਕਿਸੇ ਖਿਡਾਰੀ ਦੇ ਨਾਲ ਬਦਤਮੀਜ਼ੀ ਕੀਤੀ, ਉਹਨੂੰ ਚੰਗਾ ਮੰਦਾ ਬੋਲਿਆ, ਉਹਨੂੰ ਕਿਹਾ ਕਿ ਅਗਲੇ ਮੁਕਾਬਲੇ ਲਈ ਤੈਨੂੰ ਚੁਣਨ ਨਹੀਂ ਦਿਆਂਗੇ, ਅਗਲੇ ਮੁਕਾਬਲੇ ਤੋਂ ਤੈਨੂੰ ਲੈ ਕੇ ਨਹੀਂ ਜਾਣਾ। ਜਾਂ ਜੇ ਉਹਨੇ ਕਿਹਾ ਕਿ ਮੈਨੂੰ ਜੀ ਕੋਚ ਚਾਹੀਦਾ, ਮੈਨੂੰ ਫਿਜ਼ੀਓ ਚਾਹੀਦਾ, ਉਹਨੂੰ ਤੁਸੀਂ ਕਹਿਤਾ ਕਿ ਨਹੀਂ ਫਿਜ਼ੀਓ ਨਹੀਂ, ਤੁਸੀਂ ਆਪੇ ਠੀਕ ਕਰੋ। ਜੇ ਕੀ ਇੱਦਾਂ ਕੀ ਹੋਇਆ ਤਾਂ ਕੀ ਉਹ ਚੀਜ਼ਾਂ ਪ੍ਰੂਵ ਹੋ ਸਕਣਗੀਆਂ? ਜਿਹੜੀ ਜ਼ੁਬਾਨ ਤੋਂ ਵੱਧ ਕਲਾਮੀ ਆਪਾਂ ਕਿਸੇ ਲਈ ਕਰਾਂਗੇ ਤਾਂ ਉਹ ਕੀ ਪ੍ਰੂਵ ਹੋ ਜੂਗੀ? ਸੋ ਜਿਹੜੇ ਐਡੀਆਂ ਤਕੜੀਆਂ ਖਿਡਾਰਨਾਂ ਜਿਹੜੇ ਦੋਸ਼ ਲਾ ਰਹੀਆਂ ਨੇ, ਕੁਛ ਤਾਂ ਸੱਚਾਈ ਹੋਊਗੀ। ਤਾਂ ਇਹ ਬੰਦੇ ਦੀ ਐਡੀ ਕਿੱਡੀ ਕੁ ਲੋੜ ਆ ਸਿਸਟਮ ਨੂੰ ਕਿ ਜਿਹੜਾ ਉੱਥੇ ਕੁਰਸੀਆਂ 'ਤੇ ਬਿਠਾਇਆ ਹੋਇਆ ਕੁੜੀਆਂ ਦੇ ਦਬਕੇ ਮਾਰਦਾ, ਉਹਨਾਂ ਦੇ ਕਮਰਿਆਂ 'ਚ ਚਲਾ ਜਾਂਦਾ, ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲਅੰਦਾਜ਼ੀ ਕਰਦਾ। ਹੁਣ ਚਾਹੇ ਕੋਈ ਪ੍ਰਧਾਨ ਹੈ, ਚਾਹੇ ਕੋਈ ਕਿਸੇ ਵੀ ਅਹੁਦੇ 'ਤੇ ਬੈਠਾ ਵਾ, ਕਿ ਕਿਸੇ ਉਹਨੂੰ ਇਹ ਹੁਕਮ ਆ ਜਾਂ ਉਹਨੂੰ ਇਹ ਅਲਾਓ ਹੈ ਕਿ ਉਹ ਕਿਸੇ ਪਲੇਅਰ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਝਾਕੇ, ਕਿਸੇ ਬੀਬੀ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਝਾਕੇ? ਇਹ ਆਜ਼ਾਦੀ ਆ ਉਹਨੂੰ? ਸੋ ਇਹ ਕਿਸ ਤਰ੍ਹਾਂ ਦੀ ਜਿਹੜਾ ਪ੍ਰਧਾਨ ਹੈ ਬ੍ਰਿਜ ਭੂਸ਼ਣ ਸ਼ਰਨ ਸਿੰਘ। ਦੂਜੀ ਗੱਲ ਇਹ ਹੈ ਕਿ ਇਹ ਬੰਦਾ ਅੱਜ ਤੋਂ ਨਹੀਂ ਹੈ, ਇਹ ਬੰਦਾ 6 ਵਾਰੀ ਦਾ MP ਹੈ, 6 ਵਾਰੀ ਲੋਕਾਂ ਨੇ ਇਹਨੂੰ ਆਪਣਾ ਨੁਮਾਇੰਦਾ ਚੁਣਿਆ ਵਾ। ਦੂਜੀ ਗੱਲ ਇਹ ਹੈ ਕਿ
ਉਹ ਕਹਿੰਦਾ ਜਿਹੜਾ ਕੁਸ਼ਤੀ ਦੇ ਨਾਮੀ ਖਿਡਾਰੀਆਂ ਵੱਲੋਂ ਜਦੋਂ ਸ਼ੋਸ਼ਣ ਦੇ ਦੋਸ਼ ਲਾਏ ਗਏ ਤਾਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੀ ਕਹਿੰਦਾ, ਉਹ ਕਹਿੰਦਾ ਕੋਈ ਅਜਿਹਾ ਆਦਮੀ ਨਹੀਂ ਹੈ ਜੋ ਇਹ ਕਹਿ ਸਕੇ ਕਿ ਕੁਸ਼ਤੀ ਫੈਡਰੇਸ਼ਨ ਦੇ ਵਿੱਚ ਐਥਲੀਟਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਕੋਈ ਤਾਂ ਹੋਣਾ ਚਾਹੀਦਾ ਕਿ ਉਹਨਾਂ ਖਿਡਾਰੀਆਂ ਨੂੰ ਸਵਾਲ ਕੀਤਾ ਕਿ ਉਹਨਾਂ ਦੇ ਨਾਲ ਪਿਛਲੇ 10 ਸਾਲਾਂ ਤੋਂ ਫੈਡਰੇਸ਼ਨ ਨਾਲ ਕੋਈ ਸਮੱਸਿਆ ਤਾਂ ਨਹੀਂ ਹੈ। ਸੋ ਨਾਲ ਹੀ ਇਹ ਹੈ ਕਿ ਹੁਣ ਖੇਡ ਮੰਤਰਾਲੇ ਨੇ ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਤੋਂ ਸਪਸ਼ਟੀਕਰਨ ਮੰਗਿਆ ਤੇ ਨਾਲ ਹੀ ਦਿਵਿਆ ਕਾਰਕਣ ਨੇ ਜਿਹੜੇ ਕਿ ਪਹਿਲਵਾਨ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਜਿਹੜੇ ਇਲਜ਼ਾਮ ਲਾਏ ਨੇ ਉਹ ਗਲਤ ਨੇ। ਸੋ ਦਿਵਿਆ ਕਾਰਕਣ ਨੂੰ ਅਰਜੁਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਤੇ ਪਹਿਲਾਂ ਉਹ ਖਿਡਾਰੀਆਂ ਦੇ ਲਈ ਲੋੜੀਂਦੀਆਂ ਸਹੂਲਤਾਂ ਦੀ ਘਾਟ ਦੇ ਖਿਲਾਫ ਆਵਾਜ਼ ਵੀ ਚੁੱਕਦੇ ਆ ਰਹੇ ਨੇ। ਪਰ ਇਹ ਸਮਝੋ ਬਾਹਰ ਹੈ ਕਿ ਜਦੋਂ ਵਿਨੇਸ਼ ਫੋਗਾਟ ਨੇ ਗੱਲ ਕੀਤੀ ਤਾਂ ਉਦੋਂ ਉਹਨਾਂ ਨੇ ਇਹ ਗੱਲ ਕਿਉਂ ਕਹੀ। ਹੁਣ ਆਪਾਂ ਆਉਣਾ ਦੂਜੇ ਮਸਲੇ ਤੇ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਸੰਦੀਪ ਸਿੰਘ ਜਿਹੜੇ ਕਿ ਖੇਡ ਮੰਤਰੀ ਨੇ ਹਰਿਆਣਾ ਦੇ, ਉਹਨਾਂ ਦੇ ਉੱਤੇ ਵੀ ਕਿਸੇ ਬੀਬੀ ਨੇ ਜੂਨੀਅਰ ਕੋਚ ਐਥਲੀਟ ਨੇ, ਉਹਨਾਂ ਨੇ ਦੋਸ਼ ਲਾਏ ਕਿ ਮੇਰੇ ਨਾਲ ਇਹਨੇ ਜਿਸਮਾਨੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ ਜਾਂ ਮੇਰੇ ਨਾਲ ਇਹਨੇ ਬਦ ਕਲਾਮੀ ਕੀਤੀ। ਤਾਂ ਉਸ ਮਾਮਲੇ ਦੇ ਵਿੱਚ ਸੱਚ ਕੀ ਹੈ ਝੂਠ ਕੀ ਹੈ ਇਹਦਾ ਨਿਸਤਾਰਾ ਕੋਰਟ ਨੇ ਕਰਨਾ ਵਾ। ਪਰ ਉਹਨੂੰ ਪਹਿਲਾਂ ਕਿਹਾ ਗਿਆ ਕਿ ਤੂੰ ਐਂ ਕਰ 1 ਕਰੋੜ ਰੁਪਈਆ ਲੈ ਲਾ, ਬਾਹਰਲੇ ਮੁਲਕ ਸੈਟਲ ਹੋ ਜਾ, ਪਰ ਇਹ ਦੋਸ਼ ਵਾਪਸ ਲੈ ਲਾ। ਫਿਰ ਉਹਨੂੰ ਇੱਕ ਬੀਬੀ ਕਹਿੰਦੀ ਕਿ ਇਹਨੇ ਸਾਡੇ ਮੰਤਰੀ ਦਾ ਅਕਸ ਖਰਾਬ ਕਰ ਦਿੱਤਾ। ਹੁਣ ਕੀ ਦੋਸ਼ ਲੱਗਣ ਨਾਲ ਕਿਸੇ ਮੰਤਰੀ ਦਾ ਅਕਸ ਖਰਾਬ ਹੋ ਗਿਆ ਵਾ? ਜੇਕਰ ਮੰਤਰੀ ਨੇ ਕੁਛ ਗਲਤ ਨਹੀਂ ਕੀਤਾ ਤਾਂ ਉਹ ਕੌਣ ਆ ਉਹ ਬੰਦਾ ਜਿਹੜਾ ਮੰਤਰੀ ਦੀ ਪਹੁੰਚ ਕਰਕੇ ਜਾਂ ਕਹਿ ਲਓ ਕਿ ਮੰਤਰੀ ਦਾ ਬਚਾਅ ਕਰਨ ਦੇ ਲਈ ਉਹ ਤੱਕ ਪਹੁੰਚ ਕਰ ਰਿਹਾ ਵਾ ਕਿ ਤੂੰ ਦੋਸ਼ ਵਾਪਸ ਲੈ ਲਾ? ਕੀ ਇਸ ਤਰ੍ਹਾਂ ਸਿਸਟਮ ਚੱਲਦਾ ਵਾ? ਪਰ ਉਹ ਕੁੜੀ ਅੜੀ ਹੋਈ ਆ, ਉਹ ਬੀਬੀ ਆਪਣੇ ਦੋਸ਼ਾਂ ਦੇ ਉੱਤੇ ਕਾਇਮ ਆ। ਬ੍ਰਿਜ ਭੂਸ਼ਣ ਸ਼ਰਨ ਸਿੰਘ ਕੌਣ ਆ? ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗਿਣਤੀ ਦਬਦਬੇ ਵਾਲੇ ਆਗੂਆਂ ਦੇ ਵਿੱਚ ਕੀਤੀ ਜਾਂਦੀ ਹੈ। ਉਹ ਕੈਸਰਗੰਜ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ। 2011 ਤੋਂ ਉਹ ਇਸ ਫੈਡਰੇਸ਼ਨ ਤੇ ਕਾਬਜ਼ ਹੈ। ਆਪਣੇ ਕਾਲਜ ਦੇ ਦਿਨਾਂ ਤੋਂ ਹੀ ਉਹ ਸਿਆਸੀ ਤੌਰ ਤੇ ਸਰਗਰਮ ਸੀ। ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਰਹਿ ਚੁੱਕਿਆ ਵਾ। ਪਹਿਲਵਾਨ ਵਜੋਂ ਆਪਣੇ ਆਪ ਨੂੰ ਤਾਕਤਵਰ ਕਹਿੰਦਾ ਵਾ। 1991 ਦੇ ਵਿੱਚ ਪਹਿਲੀ ਵਾਰੀ ਲੋਕ ਸਭਾ ਲਈ ਚੁਣਿਆ ਜਾਂਦਾ। 6 ਵਾਰ 1999, 2004, 9, 14, 19 ਦੇ ਵਿੱਚ ਲੋਕ ਸਭਾ ਚੋਣ ਉਹ ਜਿੱਤਦਾ ਲਗਾਤਾਰ। 4 ਤੋਂ ਲੈ ਕੇ ਲਗਾਤਾਰ ਉਹ ਚੋਣਾਂ ਜਿੱਤ ਰਿਹਾ ਵਾ। 1999 ਤੋਂ ਹੀ ਲਗਾਤਾਰ ਕਹਿ ਸਕਦੇ ਹਾਂ ਆਪਾਂ। 2019 ਦੇ ਵਿੱਚ ਤੀਜੀ ਵਾਰੀ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ ਤੇ 1988 ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੁੰਦਾ ਵਾ। ਫਿਰ 91 ਦੇ ਵਿੱਚ ਪਹਿਲੀ ਵਾਰੀ ਸੰਸਦ ਚੁਣਿਆ ਜਾਂਦਾ। ਉਸ ਤੋਂ ਬਾਅਦ 2009 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਕੈਸਰਗੰਜ ਤੋਂ ਜਿੱਤਿਆ ਸਭਾ ਦੀ ਟਿਕਟ ਤੇ। ਫਿਰ ਉਹ 2014 ਦੇ ਵਿੱਚ ਭਾਜਪਾ ਦੇ ਵਿੱਚ ਆ ਗਿਆ ਤੇ ਇਸ ਬੰਦੇ ਨੇ ਇੱਕ ਵਾਰੀ ਸਵਾਲ ਕਰਨ ਦੇ ਉੱਤੇ ਕਿਸੇ ਐਥਲੀਟ ਨੂੰ ਸਟੇਜ ਤੋਂ ਥੱਪੜ ਮਾਰਤਾ ਸੀ। ਇੰਨੀ ਕਿ ਬੰਦੇ ਨੂੰ ਮੱਤ ਆ, ਇੰਨੀ ਕਿ ਬੰਦੇ ਨੂੰ ਅਕਲ ਆ ਕਿ ਹੁਣ ਮੋਦੀ ਸਾਹਿਬ ਨੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਕਿ ਉਹਨਾਂ ਨੂੰ ਲਾਇਸੈਂਸ ਦਿੱਤਾ ਵਾ ਕਿ ਉਹ ਕੋਈ ਬੰਦਾ ਉਹਨਾਂ ਨੂੰ ਸਟੇਜ ਤੇ 4 ਸਵਾਲ ਕਰ ਲਏ ਤੇ ਉਹਦੇ ਥੱਪੜ ਜੜ ਦੇਣਗੇ। ਇਸੇ ਤਰ੍ਹਾਂ ਭੋਆ ਤੋਂ ਕਾਂਗਰਸੀ ਵਿਧਾਇਕ ਸੀਗਾ ਜੋਗਿੰਦਰਪਾਲ ਜੈਨ ਸ਼ਾਇਦ ਉਹਨਾਂ ਦਾ ਨਾਮ ਹੈ। ਉਹਨਾਂ ਨੇ ਇੱਕ ਮੁੰਡੇ ਨੂੰ ਸਿਰਫ ਇਸ ਕਰਕੇ ਥੱਪੜ ਮਾਰਤਾ ਸੀਗਾ ਕਿ ਉਹ ਮੁੰਡੇ ਨੇ ਉਹਨਾਂ ਨੂੰ ਸਵਾਲ ਕਰ ਲਿਆ ਬੇਰੁਜ਼ਗਾਰੀ ਤੇ ਕਿ ਆਹ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਇਹਨਾਂ ਨੂੰ ਸਵਾਲ ਕਰਨਾ ਗੁਨਾਹ ਵਾ? ਕਿ ਇਹਨਾਂ ਨੇ ਠੇਕਾ ਲਿਆ ਹੋਇਆ, ਇਹਨਾਂ ਕੋਲ ਲਾਇਸੈਂਸ ਹੈ ਕਿ ਇਹਨਾਂ ਨੇ ਜਿਹੜਾ ਇਹਨਾਂ ਨੂੰ ਸਵਾਲ ਕਰੂਗਾ ਉਹ ਥੱਪੜ ਮਾਰਨਾ ਵਾ? ਠੀਕ ਹੈ, ਸੱਤਾ ਦੀ ਤਾਕਤ ਹੋਊਗੀ, ਪਰ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ, ਜਿਹੜੇ ਲੋਕ ਤੁਹਾਨੂੰ ਚੁਣਦੇ ਨੇ, ਕਿ ਤੁਸੀਂ ਉਹਨਾਂ ਦੇ ਥੱਪੜ ਮਾਰਨ ਦੇ ਲਈ ਉਹਨੂੰ ਪੈਨਸ਼ਨਾਂ ਲੈਂਦੇ ਹੋ, ਸਿਕਿਉਰਟੀਆਂ ਲੈਂਦੇ ਹੋ? ਕਿ ਤੁਹਾਨੂੰ ਸਿਰਫ ਸਹੂਲਤਾਂ ਤਨਖਾਹਾਂ ਇਸ ਕਰਕੇ ਦਿੱਤੀਆਂ ਜਾਂਦੀਆਂ ਕਿ ਤੁਸੀਂ ਚੁਣੇ ਹੋਏ ਜਿਹੜੇ ਲੋਕ ਤੁਹਾਡੇ ਵੋਟਰ ਨੇ ਉਹਨਾਂ ਦੇ ਥੱਪੜ ਮਾਰੋ ਜਾ ਕੇ? ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ, ਇੱਕ ਵਾਰੀ ਉਹਨਾਂ ਨੇ ਵੀ ਕਿਸੇ ਨੌਜਵਾਨ ਦੇ ਨਾਲ ਇਸ ਤਰ੍ਹਾਂ ਬਦਕਲਾਮੀ ਕੀਤੀ ਸੀ ਤੇ ਇਸ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਉਹ ਬੰਦੇ ਦੇ ਥੱਪੜ ਮਾਰ ਦਿੱਤਾ ਸੀ। ਹੁਣ ਅਸੀਂ ਇੱਥੇ ਇਹ ਨਹੀਂ ਕਹਿੰਦੇ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੋਸ਼ੀ ਹੈ ਜਾਂ ਉਹ ਬਿਲਕੁਲ ਹੀ ਬੇਕਸੂਰ ਹੈ। ਦੋਸ਼ ਸਾਬਤ ਹੋਣੇ ਜਾਂ ਨਾ ਹੋਣੇ ਇਹ ਇੱਕ ਵੱਖਰੀ ਗੱਲ ਹੈ, ਪਰ ਖਿਡਾਰਨਾਂ ਦੀ, ਪਹਿਲਵਾਨਾਂ ਦੀ, ਬੱਚੀਆਂ ਦੀ, ਧੀਆਂ ਦੀ ਜ਼ਿੰਦਗੀ ਦੇ ਵਿੱਚ ਨਿੱਜੀ ਦਖਲਅੰਦਾਜ਼ੀ ਕਰਨ ਦਾ ਅਧਿਕਾਰ ਕਿਸ ਬੰਦੇ ਕੋਲੇ ਹੈ? ਕਿਹੜੇ ਪ੍ਰਧਾਨ ਕੋਲੇ ਹੈ? ਕਿਹੜਾ, ਚਾਹੇ ਕਿੱਡੀ ਵੀ ਕਹਿੰਦੀ ਕਹਾਉਂਦੀ ਫੈਡਰੇਸ਼ਨ ਹੈ, ਕਿ ਕਿਸੇ ਨੇ ਇਖਤਿਆਰ ਦਿੱਤਾ ਵਾ? ਜਿਨਸੀ ਸ਼ੋਸ਼ਣ ਸਿਰਫ ਇਹ ਨਹੀਂ ਹੈ ਕਿ ਜਿਹੜਾ ਤੁਸੀਂ ਮੈਡੀਕਲੀ ਪ੍ਰੂਵ ਕਰ ਸਕੋ। ਜਿਸਮਾਨੀ ਸ਼ੋਸ਼ਣ, ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਵੀ ਜਿਸਮਾਨੀ ਸ਼ੋਸ਼ਣ ਹੈ। ਕਿਸੇ ਦੀ ਹੱਤਕ ਕਰਨਾ, ਕਿਸੇ ਦੀ ਬੇਇੱਜ਼ਤੀ ਕਰਨਾ, ਕਿਸੇ ਨੂੰ ਨੀਵਾਂ ਦਿਖਾਉਣਾ ਵੀ ਜਿਸਮਾਨੀ ਸ਼ੋਸ਼ਣ ਹੈ। ਸੋ ਬ੍ਰਿਜ ਭੂਸ਼ਣ ਸ਼ਰਨ ਸਿੰਘ ਜੇ ਆਪਣੀ ਗੱਲ ਤੇ ਕਾਇਮ ਹੈ ਕਿ ਮੈਨੂੰ ਫਾਂਸੀ ਲਾ ਦਿਓ, ਜੇ ਦੋਸ਼ ਪ੍ਰੂਵ ਹੋ ਜਾਣ ਤਾਂ ਇੱਕ ਵਾਰੀ ਉਹਦਾ ਛੱਡ ਕੇ ਪਾਸੇ ਹੋਵੇ ਤੇ ਕਿਸੇ ਆਜ਼ਾਦ ਬਾਡੀ ਨੂੰ ਇਸ ਗੱਲ ਦੀ ਪ੍ਰਧਾਨ ਮੰਤਰੀ ਜਾਂ ਜਿਹੜਾ ਵੀ ਖੇਡ ਮੰਤਰਾਲਾ ਵਾ ਉਹ ਕਵੇ ਕਿਸੇ ਇੰਡੀਪੈਂਡੈਂਟ ਬਾਡੀ ਨੂੰ ਕਿ ਇਸ ਮਸਲੇ ਦੀ ਜਾਂਚ ਕਰੋ।
ਫਿਰ ਪਤਾ ਲੱਗੇ ਕਿ ਵਾकई ਬ੍ਰਿਜਭੂਸ਼ਣ ਸ਼ਰਨ ਸਿੰਘ ਜਿਹੜੀ ਗੱਲ ਕਹਿੰਦਾ ਵਾ ਉਹ ਗਲਤ ਹੈ ਜਾਂ ਸਹੀ ਹੈ। ਬ੍ਰਿਜਭੂਸ਼ਣ ਸ਼ਰਨ ਸਿੰਘ ਜਿਹੜੀ ਗੱਲ ਕਹਿੰਦਾ ਕਿ ਮੈਨੂੰ ਭਾਵੇਂ ਫਾਂਸੀ ਲਾ ਦਿਓ ਜੇ ਮੈਂ ਗਲਤ ਹੋਵਾਂ, ਠੀਕ ਆ, ਆਪਦੀ ਥਾਂ ਤੇ ਸਹੀ ਹੋਊਗਾ। ਪਰ ਜਿਹੜੀਆਂ ਬੱਚੀਆਂ ਜੰਤਰ ਮੰਤਰ ਤੇ ਬੈਠੀਆਂ ਵਾ, ਕਿ ਉਹਨਾਂ ਦਾ ਦਿਲ ਕਰਦਾ ਵਾ ਕਿ ਅਸੀਂ ਜੰਤਰ ਮੰਤਰ ਤੇ ਬੈਠ ਕੇ ਧਰਨੇ ਦੇਈਏ ਆਪਦੀ ਪ੍ਰੈਕਟਿਸ ਛੱਡ ਕੇ। ਔਰ ਇੱਥੇ ਇਸ ਸਿਸਟਮ ਦੇ ਵਿੱਚ ਇਹ ਗੱਲ ਹੈ ਕਿ ਜਦੋਂ ਕਿਸੇ ਬੱਚੀ ਦੇ ਨਾਲ ਵਧੀਕੀ ਹੁੰਦੀ ਆ, ਔਰਤ ਦੇ ਨਾਲ, ਬੀਬੀ ਦੇ ਨਾਲ, ਤਾਂ ਉਹਦਾ ਪਰਿਵਾਰ ਕਹਿੰਦਾ ਕਿ ਗੱਲ ਨੂੰ ਢਕੋ, ਕਿਉਂਕਿ ਇੱਕ ਸਮਾਜ ਦਾ ਪਹਿਲੂ ਇਹ ਵੀ ਹੈ ਕਿ ਇਹਦੇ ਨਾਲ ਬੇਇੱਜ਼ਤੀ ਹੋ ਜਾਂਦੀ ਹੈ। ਪਰ ਕੀ ਇੱਕ ਬੱਚੀ ਦੇ ਉੱਤੇ ਜੋ ਗੁਜ਼ਰ ਰਿਹਾ, ਜੋ ਉਹਦੀ ਅੰਤਰ-ਆਤਮਾ ਦੇ ਨਾਲ ਹੋ ਰਿਹਾ, ਕਿ ਸਾਡੇ 'ਚ ਉਹਨੂੰ ਦੇਖਣ ਪਰਖਣ ਦੀ ਇੰਨੀ ਜ਼ਰੂਰਤ ਨਹੀਂ ਹੈ, ਹਿੰਮਤ ਨਹੀਂ ਹੈ ਕਿ ਅਸੀਂ ਉਸ ਸੱਚ ਦਾ ਸਾਹਮਣਾ ਕਰ ਸਕੀਏ। ਫਿਰ ਆਹ ਖੌਤੀ ਜਿਹੜੀਆਂ ਚੀਜ਼ਾਂ ਅਸੀਂ ਬਣਾਈਆਂ ਹੋਈਆਂ ਨੇ ਆਪਣੀ ਟੌਰ ਖਾਤਰ, ਇਹ ਕਿਸ ਕੰਮ ਦੀਆਂ? ਸੋ ਇਸ ਮਸਲੇ ਦੇ ਵਿੱਚ ਕੌਮਾਂਤਰੀ ਪੱਧਰ ਤੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀਆਂ ਬੱਚੀਆਂ ਨੂੰ ਨਿਆਂ ਮਿਲਣਾ ਚਾਹੀਦਾ ਵਾ। ਬ੍ਰਿਜਭੂਸ਼ਣ ਸ਼ਰਨ ਸਿੰਘ ਭਾਵੇਂ ਸਹੀ ਹੈ ਭਾਵੇਂ ਗਲਤ ਆ, ਇਹਦਾ ਨਿਸਤਾਰਾ ਕੋਰਟ ਕਰੇ ਜਾਂ ਜਾਂਚ ਕਮੇਟੀ ਕਰੇ, ਪਰ ਕਿਸੇ ਨੂੰ ਕੋਈ ਹੱਕ ਅਧਿਕਾਰ ਨਹੀਂ ਕਿ ਉਹ ਕੁੜੀਆਂ ਦੇ, ਖਿਡਾਰਨਾਂ ਦੇ, ਐਥਲੀਟਾਂ ਦੇ ਕਮਰਿਆਂ 'ਚ ਜਾਵੇ, ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਝਾਕ ਕੇ ਉਹਨਾਂ 'ਤੇ ਦਬਕੇ ਮਾਰੇ, ਜਾਂ ਇਹ ਤੈਅ ਕਰੇ ਕਿ ਕਿਸੇ ਨੂੰ ਫਿਜ਼ੀਓ ਮਿਲਣਾ ਜਾਂ ਨਹੀਂ ਮਿਲਣਾ। ਇਹ ਕਿਸੇ ਦੀ ਨਿੱਜੀ ਜਗੀਰ ਨਹੀਂ ਹੈ। ਇੱਕ ਐਥਲੀਟ ਤਿਆਰ ਕਰਨ 'ਤੇ ਇੱਕ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਦਹਾਕੇ ਲੱਗ ਜਾਂਦੇ ਆ, ਅਤੇ ਇਹ ਕੋਈ ਕੁਰਸੀ 'ਤੇ ਬੈਠਾ ਕੋਈ ਹੰਕਾਰਿਆ ਬੰਦਾ ਉਸ ਐਥਲੀਟ ਦੇ ਫਿਊਚਰ ਦਾ, ਭਵਿੱਖ ਦਾ ਤੈਅ ਕਰੇ ਕਿ ਕੀ ਹੋਣਾ ਕੀ ਨਹੀਂ ਹੋਣਾ। ਇਹ ਕਿਸੇ ਕੋਲ ਇਖਤਿਆਰ ਨਹੀਂ ਹੋਣਾ ਚਾਹੀਦਾ, ਚਾਹੇ ਉਹ ਬ੍ਰਿਜਭੂਸ਼ਣ ਸ਼ਰਨ ਸਿੰਘ ਹੈ, ਚਾਹੇ ਕੋਈ ਹੋਰ ਹੈ। ਸੋ ਇਸ ਮਸਲੇ ਦੇ ਵਿੱਚ ਧਰਨੇ 'ਤੇ ਬੈਠੀਆਂ ਇਹਨਾਂ ਪਹਿਲਵਾਨਾਂ ਨੂੰ, ਖਿਡਾਰਨਾਂ ਨੂੰ, ਖਿਡਾਰੀਆਂ ਨੂੰ ਨਿਆਂ ਮਿਲਣਾ